ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਉੱਘੇ ਪੱਤਰਕਾਰ ਤੇ ਲੇਖਕ ਦੀਪਕ ਸ਼ਰਮਾ ਜਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਆਖਦੇ ਹਾਂ, ਤੁਹਾਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਜੇ ਇਸ ਪ੍ਰੋਗਰਾਮ 'ਚ ਸਹਿਯੋਗ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 272 5200 ਦੇ ਉੱਤੇ। ਦੀਪਕ ਜੀ, ਖਬਰਾਂ ਦਾ ਰੁਖ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਰਾਮ ਰਹੀਮ ਨੂੰ ਮਿਲੀ ਦੁਬਾਰਾ ਪੈਰੋਲ ਨੂੰ, ਜਿਹੜਾ ਉਹ ਲੈ ਕੇ ਕੀ ਕਾਰਨ ਜਿਹੜੇ ਉਹ ਬਣ ਗਏ ਆ ਵੀ ਰਾਮ ਰਹੀਮ ਤੇ ਇੰਨਾ ਰਹਿਮ ਹੀ ਕਰੀ ਜਾ ਰਹੀ ਹੈ ਸਰਕਾਰ। ਰਾਜਕਰਨਵੀਰ ਜੀ, ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ 2017 ਚ ਅੰਦਰ ਜਾਂਦਾ ਹੈ। 3 ਕੇਸ ਸੀ। ਪਹਿਲਾ 2 ਸਾਧਵੀਆਂ ਦੇ ਬਲਾਤਕਾਰ ਦਾ ਮਾਮਲਾ, ਜਿਹਦੇ ਵਿੱਚ ਉਹਨੂੰ 20 ਸਾਲੀ ਹੁੰਦੀ ਹੈ। ਫਿਰ ਛਤਰਪਤੀ ਪੱਤਰਕਾਰ ਦੇ ਕਤਲ ਦਾ ਮਾਮਲਾ, ਜਿਹਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਫਿਰ ਮੈਨੇਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਉਮਰ ਕੈਦ ਹੁੰਦੀ ਹੈ। ਤੇ ਸਥਿਤੀ ਇਹ ਬਣ ਜਾਂਦੀ ਹੈ ਕਿ ਛਤਰਪਤੀ ਕਤਲ ਮਾਮਲੇ ਦੇ ਵਿੱਚ ਵੀ ਜਨਾਬ ਬਰੀ ਹੋ ਗਏ ਸਜ਼ਾ ਹੋਣ ਤੋਂ ਬਾਅਦ, ਤੇ ਫਿਰ ਮੈਨੇਜਰ ਵਾਲੇ ਮਾਮਲੇ 'ਚੋਂ ਵੀ ਬਰੀ ਹੋ। ਹੁਣ ਜੇ ਅੰਦਰ ਹੈਗੇ ਨੇ ਤਾਂ ਸਿਰਫ ਇਹ ਮਾਮਲਾ ਜਿਹੜਾ ਸਾਧਵੀਆਂ ਨਾਲ ਬਲਾਤਕਾਰ ਦਾ 2017 ਚ ਮਤਲਬ ਕਿ ਸਜ਼ਾ ਹੁੰਦੀ ਹੈ, ਪਹਿਲੀ ਸਜ਼ਾ ਜਿਹੜੀ ਹੈ। ਤੇ 17 ਤੋਂ 26 ਤੱਕ ਜੇ ਆਪਾਂ ਲਾਈਏ ਤਾਂ ਇਹ 9 ਸਾਲ ਦਾ ਕਰੀਬ ਵਕਫਾ ਬਣਦਾ ਹੈ। ਇਹਨਾਂ 9 ਸਾਲਾਂ ਚ 17 ਵਾਰ ਡੇਰਾ ਸਿਰਸਾ ਮੁਖੀ ਪੈਰੋਲ ਤੇ ਜਾਂ ਫਰਲੋ ਤੇ ਬਾਹਰ ਹੈ। ਚਲੋ 9 ਸਾਲ ਤਾਂ ਇੱਕ ਪਾਸੇ ਰਹਿ ਗਏ ਜੀ। ਜੇ ਤੁਸੀਂ 5 ਸਾਲਾਂ ਦਾ ਵੀ ਹਿਸਾਬ ਲਾ ਲਓ, 2022, 23, 24, 25 ਤੇ 26 ਅਜੇ ਪੂਰਾ ਨਹੀਂ ਹੋਇਆ। ਇਹਨਾਂ 5 ਸਾਲਾਂ ਦੇ ਵਿੱਚ 15 ਵਾਰ ਬਾਹਰ ਆਏ ਨੇ ਜਨਾਬ। ਜੇ ਕੁੱਲ 17 ਵਾਰ ਹੈ ਤਾਂ 5 ਸਾਲਾਂ 'ਚ 15 ਵਾਰ ਹੈ। ਇਹਦਾ ਮਤਲਬ ਬਾਕੀਆਂ 'ਚ ਤਾਂ ਜੇ ਪੈਰੋਲ ਮਿਲੀ ਨਹੀਂ ਸੀ ਨਾ ਸ਼ੁਰੂ ਵਾਲਿਆਂ 'ਚ, ਮੰਨ ਲਓ ਜੀ। ਸੋ ਸਥਿਤੀ ਇੱਥੋਂ ਦਾ ਲਾ ਲਓ ਕਿ ਲਗਾਤਾਰ ਪਤਾ ਨਹੀਂ ਬੈਰਕ ਖੁੱਲੀ ਛੱਡੀ ਹੋਈ ਹੈ ਕਿ ਚਾਬੀ ਉਹ ਫੜਾ ਦਿੱਤੀ ਹੈ ਕਿ ਜਦੋਂ ਜੀ ਕਰੇ ਜਾਓ ਤੇ ਜਦੋਂ ਜੀ ਕਰੇ ਆ ਜਾਓ। ਸਥਿਤੀ ਇਹ ਹੋਈ। ਹੁਣ ਇਸ ਵਾਰ ਫਿਰ 21 ਦਿਨਾਂ ਦੀ ਫਰਲੋ ਤੇ ਆਇਆ। ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਪੈਰੋਲ ਤੇ ਫਰਲੋ 'ਚ ਫਰਕ ਹੈ ਜੀ। ਪੈਰੋਲ ਹੁੰਦੀ ਹੈ ਕਿ ਕਿਸੇ ਖਾਸ ਕਾਰਨ ਕਰਕੇ ਕਿਸੇ ਖਾਸ ਸਥਿਤੀ ਦੇ ਵਿੱਚ ਪੈਰੋਲ ਦਿੱਤੀ ਜਾਂਦੀ ਹੈ, ਠੀਕ ਹੈ। ਪਰ ਫਰਲੋ ਹੁੰਦੀ ਹੈ ਜੀ ਕਿ ਕੈਦੀ ਦਾ ਕਾਨੂੰਨੀ ਹੱਕ ਹੈ ਜੀ ਸਾਲ 'ਚ ਇੱਕ ਵਾਰ ਉਹ ਫਰਲੋ ਤੇ ਜਾਇਆ ਹੋਵੇ। ਹੁਣ ਇਸੇ ਨੁਕਤੇ ਦੇ ਉੱਤੇ ਸਵਾਲ ਖੜੇ ਹੁੰਦੇ ਨੇ, ਚਾਹੇ ਉਹ ਬੰਦੀ ਸਿੰਘਾਂ ਦੇ ਮਾਮਲੇ 'ਚ ਹੋਣ, ਇਹ ਦੇਸ਼ ਦੇ ਹੋਰ ਸਮਾਜਿਕ ਕਾਰਕੁਨ, ਰਾਜਨੀਤਿਕ ਕਾਰਕੁਨ ਜਿਹੜੇ ਵੱਖ-ਵੱਖ ਮਾਮਲਿਆਂ ਕਰਕੇ ਅੰਦਰ ਡੱਕੇ ਜਾਂਦੇ ਨੇ, ਉਹਨਾਂ ਮਾਮਲਿਆਂ 'ਚ ਉੱਥੇ ਨਾ ਪੈਰੋਲ ਤੇ ਨਾ ਫਰਲੋ। ਹੁਣ ਪੈਰੋਲ ਤੋਂ ਭਾਵ ਹੁੰਦਾ ਕਿ ਘਰ ਦੇ ਵਿੱਚ ਕੋਈ ਬਹੁਤ ਨੇੜਲਾ ਜੀ ਤੁਹਾਡਾ ਬਿਮਾਰ ਪੈ ਗਿਆ, ਕਿਸੇ ਬਹੁਤ ਨੇੜਲੇ ਜੀ ਦੀ ਮੌਤ ਹੋ ਗਈ, ਕਿਸੇ ਬਹੁਤ ਨੇੜਲੇ ਜੀ ਦਾ ਵਿਆਹ ਆ ਗਿਆ। ਫਿਰ ਤਾਂ ਹੈ ਕਿ ਧੀ ਪੁੱਤ ਭੈਣ ਭਰਾ ਦਾ ਵਿਆਹ ਹੈ ਭਾਈ, ਕੋਈ ਪਿਓ ਕੋਈ ਮਾਂ ਕੋਈ ਭੈਣ ਭਰਾ ਇਸ ਦੁਨੀਆ ਤੋਂ ਚਲਾ ਗਿਆ ਜਾਂ ਬਹੁਤ ਜ਼ਿਆਦਾ ਬਿਮਾਰ ਹੈ, ਇਸ ਦੇ ਲਈ ਤੁਹਾਨੂੰ ਪੈਰੋਲ ਮਿਲ ਸਕਦੀ ਹੈ। ਇਹੀ ਆਧਾਰ ਬਣ ਰਿਹਾ ਨਾ ਜਗਤਾਰ ਸਿੰਘ ਹਵਾਰ ਵਾਲੇ ਮਾਮਲੇ 'ਚ ਕਿ ਭਾਈ ਮਾਤਾ ਹੁਣ ਉਹਦੇ ਇਸ ਸਥਿਤੀ 'ਚ ਨੇ, ਘੱਟੋ ਘੱਟ ਮਿਹਨਤ ਦਿੱਤੇ ਜਾਵੇ। ਉੱਥੇ ਤੁਸੀਂ ਕਹਿੰਦੇ ਹੋ ਜੀ ਕਿ 1 ਦਿਨ ਦੀ, 24 ਘੰਟਿਆਂ ਦੀ, ਚੱਲ 2 ਦਿਨ ਦੀ, ਉੱਥੇ ਇਹੋ ਜਿਹੀਆਂ ਪਹਿਲੂਆਂ ਤੇ ਹੁਣ ਉਹ ਮਾਮਲਾ ਫਿਰ ਠੰਡਾ ਜਾ ਪੈ ਗਿਆ, ਜਿਵੇਂ ਲਟਕਦੇ ਅੱਗੇ ਚਲਾ ਗਿਆ। ਪਰ ਦੂਸਰੇ ਪਾਸੇ ਲਗਾਤਾਰ ਸਮਾਜਿਕ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਸਵਾਲ ਖੜੇ ਕਰ ਰਹੀਆਂ ਨੇ, ਸਰਕਾਰਾਂ ਨੂੰ ਪੁੱਛ ਰਹੀਆਂ ਨੇ। ਉੱਥੇ ਤੁਸੀਂ ਕੰਨ ਨਹੀਂ ਧਰਦੇ, ਨਾ ਪੈਰੋਲ ਤੇ ਆਵੋ ਨਾ ਫਰਲੋ ਤੇ ਆਵੋ। ਤੇ ਜੇ ਪੈਰੋਲ ਕਿਸੇ ਖਾਸ ਸਥਿਤੀ 'ਚ ਹੈ, ਫਿਰ ਡੇਰੇ ਮੁਖੀ ਨੂੰ ਕਿਹੜੀ ਪੈਰੋਲ ਵਾਲੀ ਬਾਰ-ਬਾਰ ਸਥਿਤੀ ਬਣ ਜਾਂਦੀ ਹੈ। ਤੇ ਜੇ ਫਰਲੋ ਉਹਦਾ ਕਾਨੂੰਨੀ ਹੱਕ ਹੈ ਸਾਲ 'ਚ ਇੱਕ ਵਾਰ ਦਾ, ਤੇ ਫਿਰ ਬਾਕੀਆਂ ਦਾ ਵੀ ਹੱਕ ਹੈ।
ਜਦੋਂ ਕਿ ਉਹ ਤਾਂ ਅਜਿਹੇ ਅਪਰਾਧ 'ਚ ਨਹੀਂ ਹੈ, ਬਲਾਤਕਾਰ ਵਾਲੇ ਮਾਮਲੇ 'ਚ ਨਹੀਂ ਗਏ, ਉਹ ਤਾਂ ਇੱਕ ਲਹਿਰ 'ਚੋਂ ਨਿਕਲੀ ਘਟਨਾ ਹੈ। ਉਵੇਂ ਅਪਰਾਧਿਕ ਨਹੀਂ ਗਾ ਕਿ ਲੁੱਟਾਂ ਖੋਹਾਂ ਕੀਤੀਆਂ ਜਾਂ ਕੁਛ ਕੀਤੀਆਂ। ਉਹ ਤਾਂ ਇੱਕ ਵੇਵ ਸੀ, ਇੱਕ ਲਹਿਰ ਸੀ ਜਿਹਦੇ ਵਿੱਚੋਂ ਇਹ ਘਟਨਾਵਾਂ ਨੇ। ਉਹਨਾਂ ਨੂੰ ਹੋਰ ਤਰੀਕੇ ਨਾਲ ਦੇਖਣਾ ਪਊਗਾ ਤੁਹਾਨੂੰ। ਪਰ ਨਹੀਂ, ਸਰਕਾਰਾਂ ਜਿਹੜੇ ਐਨਕ 'ਚੋਂ ਦੇਖਦੀਆਂ, ਉਹਦੇ ਵਿੱਚੋਂ ਡੇਰਾ ਸਿਰਸਾ ਮੁਖੀ ਦਿਖਦਾ ਹੈ, ਕਿਉਂਕਿ ਉਹਦੇ ਪਿੱਛੇ ਇੱਕ ਵੋਟ ਬੈਂਕ ਖੜਾ। ਜਿਹੜੀ 17 ਵਾਰ ਨੂੰ ਪੈਰੋਲ ਹੋਈ ਹੈ, ਉਹ ਚੋਂ 15 ਵਾਰ ਦੀ ਪੈਰੋਲ ਤੇ ਝਾਤ ਮਾਰ ਕੇ ਦੇਖ ਲਿਓ, 90% ਪੈਰੋਲ ਚੋਣਾਂ ਦੇ ਨੇੜੇ ਨਾਲ ਜੋੜ ਕੇ ਹੋਈ ਹੈ। ਹਮੇਸ਼ਾ ਆਪਾਂ ਕਈ ਵਾਰ ਅੰਕੜੇ ਪੇਸ਼ ਕੀਤੇ ਕਿ ਹੁਣ ਵੀ ਮੰਨੀਏ ਕਿ ਪੰਜਾਬ ਦੀਆਂ ਆ ਰਹੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪੈਰੋਲ ਫਰਲੋ ਮਿਲੀ ਆ, ਆਉਂਦੇ ਦਿਨਾਂ 'ਚ ਫੇਰ ਮਿਲੂਗੀ। ਹਲੋ, ਇੱਕ ਵਾਰ 2017 ਚ ਅੰਦਰ ਗਏ, ਪਹਿਲੀ ਵਾਰ 2020 ਚ ਬਾਹਰ ਆਏ। ਇਹ ਤੋਂ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਕਿ ਜੀ ਖੇਤੀ ਉੱਜੜ ਗਈ, ਮੇਰੀ ਫਸਲ ਬਰਬਾਦ ਹੋ ਗਈ, ਬੇਬੇ ਦਾ ਢਿੱਡ ਦੁਖਦਾ ਹੈ, ਮੇਰਾ ਢਿੱਡ ਦੁਖਦਾ ਹੈ, ਇਹ ਦੇ ਦਿਓ। ਇੱਕ ਤਹਿਸੀਲਦਾਰ ਅੜ ਗਿਆ, ਕਹਿੰਦਾ ਤੇਰੇ ਨਾਂ ਤੇ ਜ਼ਮੀਨ ਹੀ ਨਹੀਂ ਬੋਲਦੀ, ਤੇਰੀ ਕਾਹਦੀ ਫਰਲੋ ਬਣਦੀ ਹੈ, ਤੇਰੀ ਕਾਹਦੀ ਪੈਰੋਲ ਬਣਦੀ ਹੈ, ਤੇਰੀ ਕਿਹੜੀ ਫਸਲ ਬਰਬਾਦ ਹੋ ਗਈ? ਜ਼ਮੀਨ ਤੁਹਾਡੀ ਡੇਰੇ ਦੇ ਨਾਂ ਤੇ, ਟਰਸਟ ਦੇ ਨਾਂ ਤੇ, ਉਹਦੇ ਨਾਂ ਤੇ, ਤੇਰੇ ਨਾਂ ਤੇ ਹੈ ਹੀ ਨਹੀਂ ਕੁਛ। ਉਹ ਬਾਅਦ ਚੋਂ ਤਹਿਸੀਲਦਾਰ ਹੀ ਬਦਲ ਗਿਆ, ਫਿਰ ਰੱਖ ਲਿਆ। ਚਲੋ ਹੁਣ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ। 21 ਮਈ 2021 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ। ਇਹ ਦੋਏ ਵਾਰ ਮਾਂ ਨੂੰ ਮਿਲਣ ਦੇ ਨਾਂ ਦੇ ਉੱਤੇ ਪੈਰੋਲ ਮਿਲੀ ਹੈ ਜੀ। ਉਹ ਤੋਂ ਬਾਅਦ ਫਿਰ ਕੰਮ ਸ਼ੁਰੂ ਹੋਇਆ। 2022 ਦੇ ਵਿੱਚ 21 ਦਿਨ ਦੀ ਫਰਲੋ ਮਿਲਦੀ ਹੈ। ਇਹ ਫਰਵਰੀ 2022 ਹੈ ਜੀ, ਤੇ ਜੂਨ 2022 ਦੇ ਵਿੱਚ ਫਿਰ 30 ਦਿਨਾਂ ਦੀ ਪੈਰੋਲ ਮਿਲਦੀ ਹੈ। ਫਿਰ ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਫਿਰ ਪੈਰੋਲ ਮਿਲਦੀ ਹੈ। ਇਹ 2022 ਚ 3 ਵਾਰ ਹੋ ਗਈ। ਉਸ ਤੋਂ ਬਾਅਦ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਫਿਰ ਮਿਲ ਗਈ, ਜਨਵਰੀ ਚੜ੍ਹਦੇ ਹੀ। ਹੁਣ ਤੁਸੀਂ ਜਨਵਰੀ ਦਾ ਧਿਆਨ ਰੱਖਿਓ ਕਿ ਲਗਭਗ ਜਨਵਰੀ ਫਰਵਰੀ ਚ ਹਰ ਵਾਰ ਬਾਹਰ ਆ ਰਿਹਾ ਬਾਬਾ। ਉਹੀ ਸਿਸਟਮ ਜਿਹਾ ਬਣ ਗਿਆ, ਤਿਮਾਹੀ ਕਿਸ਼ਤ ਜਿਹਾ। ਤੇ ਜੀ ਜਨਵਰੀ ਚ 40 ਦਿਨਾਂ ਦੀ 2023 ਚ, ਜੁਲਾਈ 2023 ਚ ਫਿਰ 30 ਦਿਨਾਂ ਦੀ ਪੈਰੋਲ, ਨਵੰਬਰ 2023 ਦੇ ਵਿੱਚ ਫਿਰ 21 ਦਿਨਾਂ ਦੀ ਫਰਲੋ। ਲਓ ਜੀ, 3 ਵਾਰ ਹੋ ਗਿਆ 2023 ਚ ਜੇਲੋਂ ਬਾਹਰ। 2024 ਚੜਿਆ, 19 ਜਨਵਰੀ 2024 ਨੂੰ ਫਿਰ 50 ਦਿਨਾਂ ਦੀ ਫਰਲੋ। 13 ਅਗਸਤ 2024 ਨੂੰ ਫਿਰ 21 ਦਿਨਾਂ ਦੀ ਫਰਲੋ। ਫਰਲੋ ਵੀ 2 ਵਾਰ ਮਿਲ ਰਹੀ ਹੈ ਸਾਲ ਚ। ਫਿਰ 2 ਅਕਤੂਬਰ 2024 ਨੂੰ 20 ਦਿਨਾਂ ਦੀ ਪੈਰੋਲ। ਲਓ ਜੀ, 2024 ਚ ਵੀ 3 ਵਾਰ ਬਾਹਰ ਆ ਗਿਆ। 2025 ਕਹਿੰਦੇ ਜੀ 30 ਦਿਨਾਂ ਦੀ ਪੈਰੋਲ ਮਿਲੀ 2025 ਜਨਵਰੀ 2025, 28 ਜਨਵਰੀ 2025 ਨੂੰ। 30 ਦਿਨਾਂ ਚੋਂ 10 ਦਿਨ ਸਿਰਸੇ ਤੇ 20 ਦਿਨ ਬਾਗਪਤ। ਫਿਰ ਸਿਰਸੇ ਵੀ ਐਂਟਰੀ ਕਰਾਤੀ, ਕਹਿੰਦੇ ਚਲੋ ਜੀ ਜਾਓ ਸਿਰਸੇ ਵੀ ਹੁਣ। ਫਿਰ 9 ਅਪ੍ਰੈਲ 2025 21 ਦਿਨਾਂ ਦੀ ਫਰਲੋ। ਫਿਰ 5 ਅਗਸਤ 2025 40 ਦਿਨਾਂ ਦੀ ਪੈਰੋਲ। 2025 ਚ ਵੀ 3 ਵਾਰ ਮਿਲ ਗਈ। ਤੇ ਫਿਰ ਆ ਗਿਆ ਜੀ 2026। 3 ਜਨਵਰੀ 2026 ਨੂੰ 40 ਦਿਨਾਂ ਦੀ ਪੈਰੋਲ ਮਨਜ਼ੂਰ ਹੋ ਗਈ ਜੀ। ਮਈ 2026 ਨੂੰ 30 ਦਿਨਾਂ ਦੀ, ਮਤਲਬ 26 ਮਈ 2026 30 ਦਿਨਾਂ ਦੀ ਪੈਰੋਲ ਮਿਲਦੀ ਹੈ। ਜੇ 26 ਮਈ ਨੂੰ ਮਿਲਦੀ ਹੈ ਤਾਂ 25 ਜੂਨ ਨੂੰ ਖਤਮ ਹੁੰਦੀ ਹੈ। 25 ਜੂਨ ਤੋਂ ਬਾਅਦ 25 ਜੁਲਾਈ ਤੇ 25 ਅਗਸਤ। 25 ਅਗਸਤ ਨੂੰ ਫਿਰ ਬਾਹਰ। 2 ਮਹੀਨਿਆਂ ਬਾਅਦ ਫਿਰ ਪੂਰੇ 2 ਮਹੀਨਿਆਂ ਬਾਅਦ ਫਿਰ 21 ਦਿਨਾਂ ਦੀ ਫਰਲੋ ਬਾਹਰ ਹੈ। ਸੋ ਇਹ 2026 ਦੇ ਵਿੱਚ ਵੀ ਤੀਜੀ ਵਾਰ ਹੈ। ਜੇ ਅਗਸਤ ਮਹੀਨਾ, ਪਤਾ ਨਹੀਂ ਅਕਤੂਬਰ ਨਵੰਬਰ ਚ ਜਾ ਕੇ ਇੱਕ ਦੀ ਹੋਰ ਪੈਰੋਲ ਜਾਂ ਫਰਲੋ ਮਿਲ ਜਾਵੇ। ਇਹ ਮਿਹਰਬਾਨੀ, ਇਹ ਬਾਰ-ਬਾਰ ਰਹਿਮੋ ਕਰਮ। ਇਹਦੇ ਪਿੱਛੇ ਸਿਆਸਤ ਕੰਮ ਕਰਦੀ ਹੈ, ਵੋਟ ਬੈਂਕ ਕੰਮ ਕਰਦਾ ਹੈ, ਡੇਰੇ ਦੇ ਨਾਲ ਜੁੜੇ ਹੋਏ ਲੋਕਾਂ ਤੇ ਨਜ਼ਰ ਹੈ, ਤੇ ਇਹ ਰਾਜਨੀਤਿਕ ਆਸ਼ੀਰਵਾਦ ਤੂੰ ਸਾਨੂੰ ਦੇ ਮੈਂ ਤੈਨੂੰ ਦਊਂ, ਇਹ ਉਹ ਖੇਡ। ਵਾਕਿਆ ਜਿਹੜੀ ਸਹੀ ਗੱਲ ਆ। ਇੱਕ ਨਾ ਹਰਿਆਣੇ ਦਾ ਗੁੱਡ ਕੰਡਕਟ ਪ੍ਰਿਜ਼ਨਰ ਐਕਟ ਆ ਜੀ, ਮੈਂ ਦੇਖ ਰਿਹਾ ਸੀ ਇਹਦੇ ਵਿੱਚ ਦੀਪਕ ਜੀ, ਤੇ ਕਹਿੰਦੇ ਵੀ ਜਿਹੜਾ ਵੀ ਕੋਈ ਆ ਉਹਨੂੰ ਐਲੀਜੀਬਲ ਹੁੰਦਾ ਆ 70 ਦਿਨ ਮੈਕਸਿਮਮ ਪੈਰੋਲ ਤੇ 21 ਦਿਨ ਦੀ ਫਰਲੋ। ਇਹ ਪਤੰਦਰ 1 ਘੰਟਾ ਵੀ ਨਹੀਂ ਛੱਡਦੇ ਇਹਦੇ ਚ। ਇਹ ਕਹਿੰਦੇ ਵੀ ਦੇਖ ਹੀ ਵੱਧ ਹੀ ਦੇਵਾਂਗੇ, ਕਹਿੰਦੇ ਘੱਟ ਨਹੀਂ ਕਰਦੇ। ਇਹ ਤੋਂ ਵਧੀਆ ਬੰਦਾ ਹੀ ਨਹੀਂ ਨਾ ਕੋਈ ਅੰਦਰ ਹੈਗਾ। ਦੇਖ ਲਓ, ਮਰਡਰਰ, ਰੇਪਿਸਟ, ਇਹ ਤੋਂ ਵੱਡੇ ਹੋਰ ਇਹਨਾਂ ਨੂੰ ਕਿਹੜੇ ਗਲੇ 'ਚ ਹਾਰ ਪਾਉਣ ਵਾਲੇ ਚਾਹੀਦੇ ਆ? ਇਹ ਤਾਂ ਛੁੱਟਿਆਂ ਸ਼ੁਕਰ ਕਰੋ ਵੀ ਹਾਰ ਪਾ ਕੇ ਤੇ ਢੋਲ ਵਜਾ ਕੇ ਨਹੀਂ ਜਿਹੜਾ ਇਹਨੂੰ ਲੈ ਕੇ ਜਾਂਦੇ, ਜਿੱਦਾਂ ਬਾਕੀ ਇਦਾਂ ਦੇ ਅਪਰਾਧੀਆਂ ਨੂੰ ਕਰਦੇ ਆ। ਨਹੀਂ, ਇਹ ਢੋਲ ਵਜਾਉਣਾ ਹੀ ਹੈ ਜੀ, ਢੋਲ ਵਜਾਉਣਾ। 2 ਲੈਂਡ ਕਰੂਜ਼ਰ, 2 ਫੋਰਚੂਨਰ, 2 ਇਨੋਵਾ ਤੇ 2
ਸਿਕਿਉਰਿਟੀ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਦੂਜੀਆਂ, ਜਿਹਨਾਂ ਦੇ ਉੱਤੇ ਬੱਤੀਆਂ ਲੱਗੀਆਂ ਹੁੰਦੀਆਂ ਨੇ, ਸਾਰਾ ਕੁਝ, ਉਹ 2 ਗੱਡੀਆਂ ਪੁਲਿਸ ਦੀਆਂ। ਤੇ ਇੰਜ ਕਾਫਲਾ ਚੱਲਦਾ ਜਿਵੇਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਕਾਫਲਾ। ਕੱਲ 6:06 ਤੇ ਸੁਨਹਿਰੀ ਜੇਲ੍ਹ ਚੋਂ ਨਿਕਲਿਆ ਸੀ, 8 ਵਜੇ ਸਿਰਸੇ ਪਹੁੰਚ ਗਏ ਸੀ। ਦੇਖ ਲਓ ਸੋ ਇਸ ਲਈ ਇਹ ਪੂਰਾ ਢੋਲ ਵਜਾਉਣਾ ਹੀ ਹੈ। ਤਾਂ ਹੋਰ ਕੀ ਹੈ। ਅਗਸਤ ਤਾਈਂ ਦੀਪਕ ਜੀ 91 ਦਿਨ ਇਹਨਾਂ ਦੇ ਪੂਰੇ ਹੋ ਗਏ ਆ ਜਿੰਨੀ ਇਹ ਐਕਟ ਦੇ ਤਹਿਤ, ਤੇ ਲੱਗਦਾ ਇਸ ਵਾਰ ਰਿਕਾਰਡ ਤੋੜਨਗੇ ਇਹ, ਗਾਂ ਤੱਕ ਜਿਹੜਾ ਹੋ ਜਾਊਗਾ। ਕਿ ਵਾਕਿਆ ਇਹਦੀਆਂ ਵੋਟਾਂ ਦਾ ਇਹਨਾਂ ਆਧਾਰ ਇਹ ਬਣਨਾ ਲਾਜ਼ਮੀ, ਪੁੱਛਣਾ ਲਾਜ਼ਮੀ ਬਣਦਾ ਦੀਪਕ ਜੀ, ਇਹ ਜਿਤਾ ਲੈਂਦਾ ਹੈ ਕਿਸੇ ਨੂੰ? ਇਹਦੀਆਂ ਵੋਟਾਂ ਦਾ ਇੰਨਾ ਆਧਾਰ ਹੈਗਾ ਹੈ ਜਿਹਦੇ ਕਰਕੇ ਇੰਨਾ ਰਹਿਮੋ ਕਰਮ? ਰਾਜਕਰਮਵੀਰ ਜੀ, ਜਿਤਾਉਣਾ ਮਸਲਾ ਨਹੀਂ ਹੁੰਦਾ, ਜਚਾਉਣਾ ਮਸਲਾ ਹੁੰਦਾ। ਜਿਤਾਵੇ ਚਾਹੇ ਨਾ ਜਿਤਾਵੇ, ਅਗਲੇ ਨੂੰ ਜਿਤਾਉਣਾ ਹੁੰਦਾ ਕਿ ਮੇਰੇ ਕੋਲ ਇੰਨਾ ਵੋਟ ਬੈਂਕ ਹੈ। ਉਹੀ ਨਹੀਂ ਡੇਰਿਆਂ 'ਚ ਗੇੜੇ ਮਾਰਦੇ ਰਾਜਨੀਤਿਕ ਲੋਕ। ਪਤਾ ਨਹੀਂ ਡੇਰਿਆਂ 'ਚ ਕਹਿੰਦੇ ਵੋਟ ਪੈਂਦੀ ਹੈ ਕਿ ਨਹੀਂ ਪੈਂਦੀ, ਪਰ ਉਹਨਾਂ ਨੂੰ ਜਚਾਉਣਾ ਹੁੰਦਾ ਕਿ ਸਾਡੇ ਕੋਲ ਇੰਨਾ ਇਕੱਠ ਹੈ, ਜਿਹੜਾ ਤੁਸੀਂ ਇੰਨਾ ਤਾਮਝਾਮ ਲਾ ਕੇ ਰੈਲੀਆਂ ਧਰਨਿਆਂ 'ਚ ਇਕੱਠ ਕਰਦੇ ਹੋ, ਲਿਆ ਕੇ ਫਿਰ ਉਹਨਾਂ ਦੀ ਸੇਵਾ ਵੀ ਕਰਦੇ ਹੋ, ਜਾਂਦਿਆਂ ਨੂੰ ਲਾਲ ਪਰੀ ਵੀ ਦਿੰਦੇ ਹੋ, ਤੇ ਆਹ ਕਰਦੇ ਹੋ ਸਾਰਾ ਕੁਛ। ਬੱਸਾਂ ਵੀ ਇੱਥੇ ਲੋਕ ਆਪ ਆਉਂਦੇ ਨੇ, ਮੱਥਾ ਵੀ ਟੇਕਦੇ ਨੇ, ਸਾਨੂੰ ਚੜਾਵਾ ਵੀ ਚੜਾ ਕੇ ਜਾਂਦੇ ਨੇ। ਆਹ ਦੇਖੋ ਇੰਨਾ ਇਕੱਠ ਤਾਂ ਅਸੀਂ ਉਹੀ ਕਰਦੇ ਨੇ ਹਰ ਸੰਗਰਾਂਦ ਤੇ, ਹਰ ਸ਼ਨੀ ਐਤਵਾਰ, ਹਰ ਦਿਹਾੜੇ ਤੇ ਸਾਡੇ ਤਾਂ ਹੁੰਦਾ। ਸੋ ਇਸ ਲਈ ਉਹ ਦਿਖਦਾ, ਜਿੱਥੇ ਭੀੜ ਦਿਖੂਗੀ ਰਾਜਨੀਤਿਕ ਲੀਡਰ ਉੱਥੇ ਜੀਭ ਲਚਾਉਂਦਾ ਭੱਜੂਗਾ, ਉਹਨੂੰ ਵੋਟਾਂ ਦਾ ਇਸ ਲਈ ਜੀ। ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਆ, ਵਾਰਸ ਪੰਜਾਬ ਜਿਹੜੀ ਪਾਰਟੀ ਆ, ਉਹਨਾਂ ਨੇ ਚਿੰਤਕ ਵਿਦਵਾਨਾਂ ਦੇ ਨਾਲ ਕੀਤੇ ਨੇ ਜੀ ਵਿਚਾਰ। ਰਾਜਕਰਮਵੀਰ ਜੀ, ਅਜੇ ਤੱਕ ਪਾਰਟੀ ਦੀ ਮਾਨਤਾ ਨਹੀਂ ਮਿਲੀ ਵਾਰਸ ਪੰਜਾਬ ਨੂੰ। ਅਜੇ ਉਹ ਜਥੇਬੰਦੀ ਵਜੋਂ ਹੀ ਵਿਚਰ ਰਹੀ ਹੈ ਜੀ। ਤੇ ਕੋਈ ਵੀ ਜਥੇਬੰਦੀ ਆਜ਼ਾਦ ਰੂਪ ਦੇ ਵਿੱਚ ਚੋਣ ਲੜ ਸਕਦੀ ਇੱਕ ਤਰੀਕੇ ਨਾਲ, ਜਦੋਂ ਤੱਕ ਜੇ ਚੋਣਾਂ ਤੱਕ ਉਹਨਾਂ ਨੂੰ ਪਾਰਟੀ ਦਾ ਦਰਜਾ ਨਹੀਂ ਮਿਲਦਾ ਤਾਂ ਆਜ਼ਾਦ ਤੌਰ ਦੇ ਉੱਤੇ ਜਿਵੇਂ ਉਹਨਾਂ ਨੇ MP ਦੀਆਂ ਚੋਣਾਂ ਲੜੀਆਂ ਉਵੇਂ ਲੜ ਲੈਣਗੇ। ਉਸ ਦੇ ਵਿੱਚ ਵੀ ਜੇ ਚੋਣ ਕਮਿਸ਼ਨ ਚਾਹਵੇ ਤਾਂ ਸਾਂਝਾ ਚੋਣ ਨਿਸ਼ਾਨ ਦੇ ਦਿੰਦਾ ਹੁੰਦਾ ਕਿ ਇਸ ਗਰੁੱਪ ਨੂੰ ਇੱਕ ਸਿਆਹ ਚੋਣ ਨਿਸ਼ਾਨ ਦੇ ਦਿੰਦੇ, ਉਹ ਅਲਾਟ ਹੋ ਸਕਦਾ। ਸੋ ਉਸ ਤਹਿਤ ਇਸ ਸਮੇਂ ਸਭ ਤੋਂ ਵੱਧ ਸਰਗਰਮੀ ਫੜੀ ਹੋਈ ਹੈ ਵਾਰਸ ਪੰਜਾਬ ਦੀ ਜਥੇਬੰਦੀ ਨੇ, ਪੰਜਾਬ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ। ਵੈਸੇ ਸਾਰੀਆਂ ਰਾਜਨੀਤਿਕ ਪਾਰਟੀਆਂ ਹੁਣੇ ਮੋਜੇ ਖੋਲ ਕੇ ਲੱਗ ਗਈਆਂ ਕਿ ਲਓ ਜੀ ਚੋਣਾਂ ਆਈਆਂ। ਕਾਂਗਰਸ ਆਪਣੇ ਘਰੀ ਰੱਸਾ ਕੱਸੀ ਪ੍ਰੈਕਟਿਸ ਕਰੀ ਜਾਂਦੀ ਆ, ਅਕਾਲੀ ਚਲੋ ਹੋਰ ਤਰੀਕੇ ਨਾਲ ਤੁਰੇ ਫਿਰਦੇ ਨੇ, ਕਦੇ ਆ ਜਾਂਦੇ ਨੇ ਚਰਚਾ ਜੀ ਚ ਉੱਪਰ, ਜਿਵੇਂ ਪਾਣੀ ਦੀ ਛੱਲ ਆਉਂਦੀ ਹੈ, ਕਈ ਵਾਰ ਲਿਆਉਂਦੀ ਹੈ ਨੇੜੇ ਜਿਹਨੂੰ, ਫਿਰ ਪਿੱਛੇ ਲੈ ਜਾਂਦੀ ਆ। ਤੇ ਉਹ ਸਥਿਤੀ ਪੁਨਰ ਸਰਜੀਤ ਹੋ ਹੀ ਨਹੀਂ ਪਾਈ। ਅਜਿਹੇ ਚ ਆਮ ਆਦਮੀ ਪਾਰਟੀ ਤੇ BJP ਕੋਲ ਤਾਕਤ ਹੈ ਸੱਤਾ ਦੀ, ਉਹਦੇ ਦਮ ਤੇ ਆਪਣਾ ਪ੍ਰਚਾਰ ਉਹ ਸਰਕਾਰੀ ਤੰਤਰ ਦੇ ਹਵਾਲੇ ਨਾਲ ਕਰਦੇ ਨੇ। ਲੈ ਦੇ ਕੇ ਪੰਥਕ ਸਿਆਸਤ ਚ, ਖੇਤਰੀ ਸਿਆਸਤ ਚ ਇਸ ਸਮੇਂ ਸਭ ਤੋਂ ਵੱਧ ਜੇ ਚਰਚਾ ਦੇ ਵਿੱਚ ਕੋਈ ਧਿਰ ਹੈਗੀ ਹੈ ਤਾਂ ਉਹ ਵਾਰਸ ਪੰਜਾਬ ਦੀ ਜਥੇਬੰਦੀ ਹੈ ਜੀ। ਚੋਣ ਨਤੀਜਿਆਂ ਚ ਕਿਵੇਂ ਉਸ ਨੂੰ ਬਦਲਦੀ ਹੈ ਵੱਖਰੀ ਗੱਲ ਹੈ, ਕਿਉਂਕਿ ਪੰਜਾਬ ਦੀ ਸਿਆਸਤ ਨੂੰ ਸਮਝਣਾ ਸੌਖਾ ਨਹੀਂਗਾ। ਇਹ ਕਦੇ ਤਾਂ ਮਤਲਬ ਕਿ ਇੱਕ ਸਖਤ ਲੀਹ ਵਾਲੀ ਵਿਚਾਰਧਾਰਾ ਦੇ ਨਾਲ ਸਾਰੇ ਚਲੇ ਜਾਂਦੇ ਨੇ, ਕਦੇ ਇਹੀ ਜੀ ਆਮ ਆਦਮੀ ਪਾਰਟੀ ਨੂੰ ਚੁਣ ਲੈਂਦੇ ਜਿਹੜੀ ਕਹਿੰਦੀ ਸਾਡੀ ਕੋਈ ਵਿਚਾਰਧਾਰਾ ਹੀ ਨਹੀਂ ਹੈ ਨਾ, ਅਸੀਂ ਕੁਝ ਵੀ ਕਰ ਸਕਦੇ ਹਾਂ, ਅਸੀਂ ਕੋਈ ਵੀ ਤਰੀਕਾ ਅਪਣਾ ਸਕਦੇ ਹਾਂ। ਸੋ ਇਸ ਲਈ ਇਹ ਅਜੇ ਕਹਿਣਾ ਦੂਰ ਦੀ ਗੱਲ, ਪਰ ਲਗਾਤਾਰ ਲੀਡਰਾਂ ਦੀ ਆਮਦ ਵੀ, ਉਹ ਜਿਹੜਾ ਮੁੰਡਾ ਬਾਠ ਸੀਗਾ, ਕੀ ਹੈ ਗੁਰਦੀਪ ਬਾਠ, ਉਹ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸੀ, ਨਹੀਂ ਉਹਨੂੰ ਟਿਕਟ ਮਿਲੀ ਜਿਮਨੀ ਚੋਣ ਚ, ਫਿਰ ਉਹ ਆਜ਼ਾਦ ਹੋ ਕੇ ਵੀ ਖੜਿਆ ਤੇ ਉਹਦੀ ਕਾਫੀ ਚਰਚਾ ਵੀ ਹੋਈ, ਉਹ ਵੀ ਇੱਧਰ ਆ ਗਿਆ। ਇਸੇ ਤਰ੍ਹਾਂ ਉਹ ਕਲਾਕਾਰ ਹੈ ਬਾਬਾ ਵੈਲੀ, ਉਹ ਹੁਣ ਸਿੰਗਰ ਜਿਹੜਾ, ਉਹ ਇੱਧਰ ਆਇਆ ਕੱਲ। ਚਲੋ ਇਹ ਸ਼ਾਮਲ ਹੋਣ ਦੀ ਪ੍ਰਕਿਰਿਆ ਚੱਲੀ ਜਾਂਦੀ ਹੈ, ਮਨਪ੍ਰੀਤ ਯਾਲੀ ਹੋਰੀ ਵੀ ਆ ਗਏ, ਝੁੰਦੇ ਹੋਰੀ ਵੀ ਆ ਗਏ ਤੇ ਕਈ ਆ ਗਏ ਇੱਧਰ। ਪਰ ਸਵਾਲ ਤਾਂ ਇਹ ਹੈ ਕਿ ਪਾਰਟੀ ਨੂੰ ਇਸ ਸਮੇਂ ਚਲਾ ਕੌਣ ਰਿਹਾ? ਹਾਂਜੀ, ਕੀ ਅੰਦਰ ਬੈਠੇ ਅੰਮ੍ਰਿਤਪਾਲ ਸਿੰਘ ਚਲਾ ਰਹੇ ਨੇ, ਕੀ ਬਾਹਰ ਉਹਨਾਂ ਦੇ ਪਿਤਾ ਚਲਾ ਰਹੇ ਨੇ, ਕੀ ਸਰਕਾਰੀ ਨੌਕਰੀ ਕਰ ਰਿਹਾ ਇੱਕ ਨੁਮਾਇੰਦਾ ਚਲਾ ਰਿਹਾ, ਕੌਣ ਚਲਾ ਰਿਹਾ ਪਾਰਟੀ ਨੂੰ? ਇਹ ਚਰਚਾ ਕਾਫੀ ਤੌਰ ਦੇ ਉੱਤੇ ਚੱਲਦੀ ਹੈ। ਕੱਲ ਇੱਕ ਨਵੇਕਲੀ ਔਰ ਸਾਰਥਕ ਪਹਿਲਕਦਮੀ ਲੱਗੀ ਜਦੋਂ ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਲੰਬੀ ਚੌੜੀ ਸੂਚੀ ਜਾਰੀ ਕੀਤੀ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਦੇ, ਵੱਖ-ਵੱਖ ਖੇਤਰਾਂ ਦੇ, ਵੱਖ-ਵੱਖ ਧਰਮਾਂ ਦੇ ਅਸੀਂ ਆ ਚਿੰਤਕ, ਵਿਦਵਾਨ, ਬੁੱਧੀਜੀਵੀ ਬੁਲਾਏ ਨੇ, ਇਹਨਾਂ ਨਾਲ ਅਸੀਂ ਚਰਚਾ ਕਰਨੀ ਹੈ ਕਿ ਅਸੀਂ ਕਿਵੇਂ ਅੱਗੇ ਵਧੀਏ। ਤੇ ਅਸੀਂ ਰਾਜਕਰਮਵੀਰ ਜੀ ਉਮੀਦ ਕਰ ਰਹੇ ਸੀ ਕਿ ਇਸ ਅੱਜ ਦੀ ਇਹ ਸਾਰਥਕ ਚਰਚਾ ਦੇ ਵਿੱਚੋਂ ਵਾਰਸ ਪੰਜਾਬ ਜੀ ਦਾ ਏਜੰਡਾ ਤੈਅ ਹੁੰਦਾ ਨਜ਼ਰ ਆਊਗਾ। ਉਹਨਾਂ ਦਾ ਟੀਚਾ ਕੀ ਹੋਊਗਾ, ਉਸ ਟੀਚੇ ਨੂੰ ਹਾਸਲ ਕਰਨ ਦਾ ਰਾਹ ਕਿਹੜਾ ਹੋਊਗਾ, ਉਹ ਕਿਸ ਤਰੀਕੇ ਨਾਲ ਅੱਗੇ ਵਧਣਗੇ, ਉਹ ਨਜ਼ਰ ਆਊਗਾ। ਉਹ ਤਾਂ ਸਪਸ਼ਟ ਨਹੀਂ ਹੋਇਆ, ਪਰ ਚਰਚਾ ਜਿੱਥੇ ਕੇਂਦਰਿਤ ਹੋ ਗਈ ਉਹ ਇੱਥੇ ਕੇਂਦਰਿਤ ਹੋ ਗਈ ਕਿ ਦੱਸੋ ਜੀ ਆਪਾਂ ਫਿਰ ਸਰਕਾਰ ਕਿਵੇਂ ਚਲਾਉਣੀ ਹੈ।
ਅੱਛਾ, ਮਤਲਬ ਇਹ ਕਿਤੇ ਜ਼ਿਆਦਾ ਕਾਹਲ ਤਾਂ ਨਹੀਂ ਫੜ ਗਈ ਪਾਰਟੀ ਜਾਂ ਸੰਸਥਾ? ਇਹ ਜਥੇਬੰਦੀ ਨੂੰ ਸੋਚਣ ਦੀ ਲੋੜ ਹੈ ਕਿ ਕਿਤੇ ਮਨ ਦੇ ਵਿੱਚ ਭਰਮ ਤਾਂ ਨਹੀਂ ਉਹਨਾਂ ਦੇ ਪਾ ਦਿੱਤਾ ਗਿਆ ਜਾਂ ਪੈ ਗਿਆ ਕਿ ਆਪਣੀ ਸਰਕਾਰ ਤਾਂ ਬਣੀ ਵੀ ਆ, ਬਸ ਆਪਾਂ ਤੋਂ ਅੱਗੇ ਦੇਖੋ ਕਿ ਡਿਪਾਰਟਮੈਂਟ ਕਿਹੜਾ ਕਿਹਨੇ ਚਲਾਉਣਾ, ਕਿਵੇਂ ਕੀ ਕਰਨਾ। ਇਸ ਸਥਿਤੀ 'ਚ ਤਾਂ ਨਹੀਂ ਆ ਗਏ। ਬੇਸ਼ੱਕ ਪਰਿਵਾਰਵਾਦ ਦੀ ਲੀਕ ਤੋੜ ਦੀ ਵੀ ਨਜ਼ਰ ਆਉਂਦੀ ਹੈ ਜਦੋਂ ਇਹ ਕਿਹਾ ਜਾਂਦਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਚੋਂ ਇਕੱਲੇ ਅੰਮ੍ਰਿਤਪਾਲ ਚੋਣ ਲੜਨਗੇ। ਇਹ ਬਾਕੀਆਂ ਲਈ ਉਹ ਸਵਾਲ ਤਕੜਾ ਖੜਾ ਕਰਦੇ ਨੇ। ਪਰ ਜੇ ਤੁਸੀਂ ਪੰਜਾਬ ਦੇ ਮੂਹਰੇ ਆਪਣਾ ਰੋਡ ਮੈਪ, ਆਪਣਾ ਏਜੰਡਾ ਆਪਣਾ ਨਹੀਂ ਦਿੰਦੇ ਤਾਂ ਸਾਰੇ ਵਰਗਾਂ ਚੋਂ ਤੁਸੀਂ ਕਿਵੇਂ ਵੋਟ ਲੈ ਕੇ ਨਿਕਲਣਾ, ਇਹ ਸਵਾਲ ਹੈ। ਜੇ ਇੱਕ ਧਿਰ ਤੱਕ ਸੀਮਤ ਰਹਿਣਾ ਫਿਰ ਉਹਦੀ ਵੋਟ ਬੈਂਕ ਨੂੰ ਕਿਵੇਂ ਤੁਸੀਂ ਕੰਸੀਡਰ ਕਰੋਗੇ, ਇਹ ਤੁਹਾਡੇ ਲਈ ਸਵਾਲ ਹੈ। ਸੋ ਅਜੇ ਕਈ ਸਵਾਲਾਂ ਦੋ ਚਾਰ ਹੋਣਾ ਤੇ ਜਦੋਂ ਚੋਣ ਪਿੜ ਭਖਿਆ, ਚੋਣ ਜਾਬਤਾ ਲੱਗਿਆ, ਉਹ ਤੋਂ ਬਾਅਦ ਬਹੁਤ ਸਥਿਤੀਆਂ ਸਾਫ਼ ਹੋਣੀਆਂ ਨੇ। ਸੋ ਇਸ ਲਈ ਜੇ ਇਸ ਕਾਲ 'ਚ ਜਾਂਦੀ ਹੈ ਜਥੇਬੰਦੀ ਤਾਂ ਕਈ ਵਾਰ ਰਾਜਨੀਤਿਕ ਉਹਦਾ ਨਫੇ ਦੀ ਬਜਾਏ ਨੁਕਸਾਨ ਵੀ ਹੋ ਜਾਂਦਾ। ਜੇ ਸਿਰਫ ਅਜੇ ਚੋਣਾਂ ਤੇ ਫੋਕਸ ਕਰਕੇ ਚੱਲਦੀ ਹੈ ਫਿਰ ਉਹਦਾ ਕਈ ਵਾਰ ਫਾਇਦਾ ਵੀ ਹੋ ਸਕਦਾ। ਸੋ ਦੇਖਦੇ ਨਹੀਂ ਆਉਂਦੇ ਸਮੇਂ ਕੀ ਰਾਹ ਅਖਤਿਆਰ ਕਰਦੇ ਨੇ, ਪਰ ਚਰਚਾ 'ਚ ਖੂਬ ਨੇ। ਆਪਾਂ ਨੂੰ ਯਾਦ ਹੋਣਾ ਦੀਪਕ ਜੀ, ਇਸ ਵਾਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਉਹ ਤੋਂ ਪਿਛਲੀ ਵਾਰੀ ਇਦਾਂ ਹੀ ਸੀਗੇ, ਸਾਰੇ ਇਦਾਂ ਹੀ ਵਿਚਰ ਰਹੇ ਸੀਗੇ। ਮੈਂ ਸੀਐਮ, ਮੈਂ ਡਿਪਟੀ ਸੀਐਮ, ਮੈਂ ਕੈਬਨਿਟ ਮੰਤਰੀ ਤੇ ਮੈਂ ਇਦਾਂ ਤੇ ਜਿਹੜਾ ਜਿੰਨੇ ਉਮੀਦਵਾਰ ਸੀ ਉਹ ਕਹਿੰਦੇ ਐਮਐਲਏ ਤਾਂ ਬਣੇ ਹੋਏ ਆ, ਹੁਣ ਤਾਂ ਮੰਤਰੀ ਬਣਨਾ ਸਿੱਧਾ। ਤੇ ਜਿਹੜੇ ਕਹਿੰਦੇ ਅਸੀਂ ਮੰਤਰੀ ਪੱਕੇ ਹੋਗੇ ਤਾਂ ਮੁੱਖ ਮੰਤਰੀ ਬਣਨਾ, ਉਹ ਦਾਅਵੇਦਾਰ ਇਹੀ ਹਾਲ ਅੱਜ ਦੀ ਤਰੀਕ 'ਚ ਕਾਂਗਰਸ 'ਚ ਹੈ। ਕਾਂਗਰਸ ਧਰਾਤਲ ਤੇ ਆ ਨਹੀਂ ਰਹੀ, ਅੰਦਰ ਹਰੇਕ ਮੁੱਖ ਮੰਤਰੀ ਬਣਿਆ ਬੈਠਾ ਉਹਨਾਂ ਦਾ। ਸੋ ਇਸ ਲਈ ਇਹ ਜਿਹੇ ਪਹਿਲੂਆਂ ਤੋਂ ਬਚਣਾ ਜ਼ਰੂਰੀ ਹੁੰਦਾ। ਬਿਲਕੁਲ ਬਿਲਕੁਲ। ਅੱਛਾ, ਇੱਥੇ ਮੈਂ ਪੁੱਛਣਾ ਚਾਹੂੰਗਾ ਕਿ ਅੰਮ੍ਰਿਤਪਾਲ ਸਿੰਘ ਜੇ ਉਹ ਚੋਣ ਲੜਦੇ ਆ, ਉਹਨਾਂ ਦਾ ਪੈਂਤੜਾ ਕੀ ਰਹਿ ਸਕਦਾ ਹੈ? ਕੀ ਉਹ ਆਪਣੇ ਇਲਾਕੇ ਤੋਂ ਚੋਣ ਲੜਨਗੇ ਜਾਂ ਭਗਵੰਤ ਮਾਨ ਨੂੰ ਟੱਕਰ ਦੇ ਸਕਦੇ? ਦੇਖੋ, ਇਹ ਚਰਚਾ ਕਾਫੀ ਚਲਾਈ ਜਾਂ ਫੈਲਾਈ ਜਾ ਰਹੀ ਆ ਕਿ ਅੰਮ੍ਰਿਤਪਾਲ ਸਿੰਘ ਇਸ ਵਾਰ ਧੂਰੀ ਤੋਂ ਭਗਵੰਤ ਮਾਨ ਦੇ ਸਾਹਮਣੇ ਉਮੀਦਵਾਰ ਹੋਣਗੇ। ਤੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਐਲਾਨਿਆ ਜਾ ਰਿਹਾ ਤਾਂ ਇਹਦਾ ਮਤਲਬ ਉਹਨਾਂ ਨੂੰ ਤਕੜੀ ਧਿਰ ਵਜੋਂ ਪੇਸ਼ ਕਰਨ ਦੀ ਕਵਾਇਦ ਆ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਉਹਦੇ ਸਾਹਮਣੇ ਉਹਨਾਂ ਨੂੰ ਅਸੀਂ ਲੜਾ ਰਹੇ ਹਾਂ। ਕੀ ਇਹ ਵੀ ਦੇਖੀ ਅਸੀਂ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਦੋ ਥਾਵਾਂ ਤੋਂ ਵੀ ਚੋਣ ਲੜਾਈ ਜਾ ਸਕਦੀ ਹੈ? ਕੀ ਉਹਨਾਂ ਨੂੰ ਕਿਸੇ ਇਹ ਇੱਕ ਸਿਰਫ ਮਾਹੌਲ ਸਿਰਜਣ ਲਈ ਹੋਵੇ, ਬਾਅਦ ਚੋਂ ਅੰਮ੍ਰਿਤਪਾਲ ਕਿਸੇ ਆਪਣੇ ਹੀ ਲੋਕ ਸਭਾ ਹਲਕੇ ਦੇ ਕਿਸੇ ਇੱਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਨਜ਼ਰ ਆਉਣ ਜਿੱਥੋਂ ਪਹਿਲਾਂ ਵੱਧ ਵੋਟਾਂ ਲੈ ਕੇ ਜਿੱਤ ਚੁੱਕੇ ਹੋਣ? ਇਹ ਵੀ ਸਥਿਤੀ ਹੈ। ਦੂਸਰਾ, ਜੇ ਸਭ ਦੇ ਮਨਾਂ 'ਚ ਜਿਹੜਾ ਸਵਾਲ ਖੜਾ ਹੈ ਉਹ ਇਹ ਖੜਾ ਹੈ ਕਿ ਐਮਪੀ ਬਣਾਤਾ ਪੰਜਾਬ ਨੇ, ਜੇ ਸਿਸਟਮ ਸਰਕਾਰ ਉਹਨਾਂ ਨੂੰ ਬਾਹਰ ਹੀ ਨਹੀਂ ਆਉਣ ਦੇ ਰਹੀ, ਐਮਐਲਏ ਵੀ ਬਣਾ ਦੇਣਗੇ, ਫਿਰ ਬਾਹਰ ਨਾ ਆਉਣ ਦਿੱਤਾ ਫਿਰ ਕੀ ਕਰਾਂਗੇ? ਸਵਾਲ ਇਹ ਵੀ ਖੜਾ। ਤੇ ਇਸੇ ਦੇ ਵਿੱਚੋਂ ਪਾਰਟੀ ਦੇ ਅੰਦਰ ਕਈ ਤਰ੍ਹਾਂ ਇਹ ਵੀ ਦੇਖਦੀਆਂ ਕਿ ਲੜੋ ਅੰਮ੍ਰਿਤਪਾਲ ਦੇ ਨਾਂ ਤੇ ਸ਼ਾਇਦ ਮੁੱਖ ਮੰਤਰੀ ਦਾ ਸਾਡਾ ਲੱਗ ਜਾਵੇ। ਮਨਪ੍ਰੀਤ ਆਲੀ ਬਾਰੇ ਚਰਚਾ ਕਿ ਉਹ ਹੀ ਸੋਚ ਕੇ ਗਏ ਸੀ ਕਿ ਪਾਰਟੀ ਜਾਂਦੇ ਹੀ ਮੈਨੂੰ ਸਾਰੀ ਬਾਗਡੋਰ ਮਿਲ ਜਾਣੀ ਹੈ ਪਾਰਟੀ ਦੀ, ਮੈਂ ਹੀ ਲੀਡਰ ਬਣ ਕੇ ਵਿਚਰਨਾ। ਪਰ ਉਹ ਕਹਿੰਦੇ ਭਰਾਵਾ ਜ਼ੋਨ ਤੱਕ ਬਹਿ ਜਾਏ। ਤਾਂ ਹੀ ਮੈਂ ਇਹ ਸਵਾਲ ਕੀਤਾ ਸੀ ਕਿ ਅੰਮ੍ਰਿਤਪਾਲ ਦੇ ਪਿਤਾ ਚਲਾ ਰਹੇ ਨੇ ਕਿ ਕੋਈ ਹੋਰ ਚਲਾ ਰਿਹਾ, ਜਾਂ ਅੰਮ੍ਰਿਤਪਾਲ ਚਲਾ ਰਹੇ ਨੇ ਜਾਂ ਕੋਈ ਹੋਰ ਚਲਾ ਰਿਹਾ। ਇਹ ਵੀ ਪਹਿਲੂ ਕਾਫੀ ਅਹਿਮ ਹੈ ਕਿ ਪਾਰਟੀ ਨੂੰ ਆਖਰ ਚਲਾ ਕੌਣ ਰਿਹਾ। ਜੀ, ਚੋਣਾਂ ਦੀ ਉਹੀ ਗੱਲ ਕਰਦੇ ਜਾਈਏ, ਕਹਿੰਦੇ ਇਸ ਵਾਰ ਬਸਪਾ ਇਕੱਲਿਆਂ ਤੇ ਭਾਜਪਾ ਅਕਾਲੀ ਇਕੱਠੇ ਲੜਨਗੇ ਚੋਣ। ਦੇਖੋ, ਜੇ ਅਕਾਲੀ ਦਲ ਵਾਲੇ ਪਾਸੇ ਦੇਖੋ ਤਾਂ ਉਹ ਤਾਂ ਵਿਚਾਰੇ ਬਹੁਤ ਦੇਰ ਦੇ ਕਹੀ ਜਾਂਦੇ ਆ ਗੱਠਜੋੜ ਹੋ ਗਿਆ, ਗੱਠਜੋੜ ਹੋ ਗਿਆ। ਹੁਣ ਤਾਂ ਉਹਨਾਂ ਦੀ ਪ੍ਰਮੁੱਖ ਲੀਡਰਸ਼ਿਪ ਬੀਬਾ ਹਰਸਿਮਰਤ ਤੋਂ ਲੈ ਕੇ ਵਿਕਰਮ ਮਜੀਠੀਆ ਤੱਕ ਬੋਲਣ ਲੱਗ ਪਏ ਤੇ ਸੁਖਬੀਰ ਬਾਦਲ ਮਿਲ ਨਹੀਂ ਕਰਿਆ ਏ। ਸੋ ਉਹ ਤੋਂ ਇਹ ਸੰਕੇਤ ਦੇ ਰਹੇ ਨੇ ਕਿ ਸਾਡੀ ਤਾਂ ਗੱਲ ਬਣੀ ਖੜੀ ਹੈ। ਉਧਰ ਬੀਜੇਪੀ ਹੈ, ਉਹ ਪੈਰੇ ਨਹੀਂ ਲਾਉਂਦੀ, ਉਹ ਕਹਿੰਦੀ ਨਾ ਜੀ 117 ਤੇ ਕੱਲਿਆਂ ਲੜਨਾ, ਅਸੀਂ ਤਾਂ ਕੱਲਿਆਂ ਤਿਆਰੀ ਆ ਸਾਡੀ। ਤਾਂ ਉਹਨਾਂ ਨੇ ਤਾਂ ਫੜ ਲਿਆਂਦਾ ਪਿਆ ਪੋਸਟਾਂ ਦਾ ਉਹਦਾ। ਪਰ ਜਾਣਕਾਰੀ ਸਾਨੂੰ ਇਹ ਮਿਲ ਰਹੀ ਹੈ ਕਿ ਹਾਈ ਕਮਾਂਡ ਨੂੰ ਕਹਿਤਾ ਕਿ ਵੀ ਹੁਣ ਗੱਠਜੋੜ ਤੇ ਕੁਝ ਨਹੀਂ ਬੋਲਣਾ ਤੁਸੀਂ। ਕੱਲ ਹੀ ਦੇਰ ਸ਼ਾਮੀ ਜਾਣਕਾਰੀ ਆ ਰਹੀ ਸੀ ਕਿ ਉੱਪਰੋਂ ਹਾਈ ਕਮਾਂਡ ਦੀ ਹਦਾਇਤ ਬੀਜੇਪੀ ਨੂੰ ਆ ਗਈ ਆ ਕਿ ਤੁਸੀਂ ਹੁਣ ਗੱਠਜੋੜ ਤੇ ਕੁਝ ਨਹੀਂ ਬੋਲਣਾ। ਉਹ ਕੀ ਇਹ ਰਣਨੀਤੀ ਸੀ ਕਿ ਪਹਿਲਾਂ ਇੰਨੀ ਹਾਈਟ ਬਣਾ ਦਿਓ ਕਿ ਅਕਾਲੀ ਦਲ ਵਾਲੇ ਕਾਲੇ ਪੈਣ ਤੇ ਆਪਾਂ ਦਿਖੀ ਅਸੀਂ ਨੇੜੇ ਵੀ ਨਹੀਂ ਜਾ ਰਹੇ, ਤਾਂ ਕਿ ਸਥਿਤੀ ਇਹ ਬਣ ਜਾਵੇ ਕਿ ਅਕਾਲੀ ਦਲ ਕਹੇ ਜੀ ਕਿ ਚਾਹੇ 700 ਸੀਟਾਂ ਵੱਧ ਲੈ ਲਓ ਪਰ ਸਾਨੂੰ ਗੱਠਜੋੜ ਚ ਲੈ ਲਓ। ਕੀ ਬੀਜੇਪੀ ਬੜੇ ਭਰਾ ਦੇ ਰੂਪ ਚ ਪੰਜਾਬ ਚ ਦਾਖਲ ਹੋਣ ਜਾ ਰਹੀ ਹੈ ਗੱਠਜੋੜ ਚ? ਇਹ ਚਰਚਾ ਇਸ ਲਈ ਵੀ ਜੋੜ ਫੜਦੀ ਆ। ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਦੋਂ ਐਮਐਲਏ ਬਣੇ ਸੀ, ਹਾਂਜੀ, ਤਦੋਂ ਉਮੀਦਵਾਰ ਅਕਾਲੀ ਦਲ ਦੇ ਸੀ, ਚੋਣ ਨਿਸ਼ਾਨ ਬੀਜੇਪੀ ਵਾਲਾ ਸੀ ਉਹਨਾਂ ਦਾ। ਕੀ ਇਸ ਤਰ੍ਹਾਂ ਵੀ ਪੰਜਾਬ ਚ ਬੀਜੇਪੀ ਬੜੀ ਹੋ ਸਕਦੀ ਹੈ? ਬੀਜੇਪੀ ਕਹੇ ਕਿ ਸੀਟਾਂ ਦੇ ਵੱਧ ਤੇ ਅਸੀਂ ਲੜਾਂਗੇ, ਉਮੀਦਵਾਰ ਤੁਸੀਂ ਆਪਣੇ ਦੇ ਦਿਓ ਚਾਹੇ ਸਾਨੂੰ, ਤੁਹਾਡੇ ਬੰਦੇ ਚੋਣ ਨਿਸ਼ਾਨ ਸਾਡਾ। ਇਸ ਤਰੀਕੇ ਨਾਲ ਵੀ ਬੜਾ ਹੋਣਾ ਚਾਹੁੰਦੀ ਆ। ਜਾਂ
ਉਹ ਇਹ ਕਹਿੰਦੀ ਹੈ ਕਿ ਬਰਾਬਰ ਤੇ ਆ ਜਾਓ, 10 ਸੀਟਾਂ ਸਾਨੂੰ ਵੱਧ ਦੇ ਦਿਓ, ਪਰ ਅਸੀਂ ਆਪਣੇ ਚੋਂ ਉਹਨਾਂ ਸੁਰਜੀਤ ਵਾਲਿਆਂ ਨੂੰ ਦੇ ਦਾਂਗੇ, ਇਸ ਤਰੀਕੇ ਨਾਲ ਅਸੀਂ ਬੜੇ ਹੋ ਜੀ। ਜਾਂ ਇਹ ਮੰਨੀਏ ਕਿ ਜਿਹੜਾ ਪੇਂਡੂ ਖੇਤਰ ਨੂੰ ਅਕਾਲੀ ਦਲ ਆਪਣਾ ਗੜ੍ਹ ਮੰਨਦਾ ਹੈ, ਆਪਣੀ ਤਾਕਤ ਮੰਨਦਾ ਹੈ, ਉੱਥੋਂ ਬੀਜੇਪੀ ਦਿਖਾ ਰਹੀ ਹੈ ਕਿ ਆਹ ਪੇਂਡੂ ਸੀਟਾਂ ਦੇ ਉੱਤੇ ਤਾਂ ਭਾਈ ਡੇਰਾ ਸਿਰਸਾ ਮੁਖੀ ਦਾ ਆਸ਼ੀਰਵਾਦ ਹੈ, ਇੱਥੋਂ ਦਾ ਉਹਦੇ ਸਮਰਥਕ ਵਰਕਰ ਵੱਧ ਨੇ, ਸੀਟਾਂ ਸਾਨੂੰ ਦਿਓ। ਕੀ ਮਾਲਵੇ ਚੋਂ ਐਕਟੀ ਬੀਜੇਪੀ ਵੱਧ ਸੀਟਾਂ ਮੰਗੂਗੀ ਅਕਾਲੀ ਦਲ ਤੋਂ ਜੇ ਗੱਠਜੋੜ ਹੁੰਦਾ ਕਿ ਡੇਰਾ ਪ੍ਰਭਾਵਿਤ ਸੀਟਾਂ ਸਾਰੀਆਂ ਸਾਡੀਆਂ ਬਣਦੀਆਂ, ਕਿ ਉਸ ਤਰੀਕੇ ਕਰਨ ਨਾਲ ਉਹ ਬੜੀ ਹੋਊਗੀ। ਸੋ ਇਸ ਲਈ ਇਹ ਗੱਠਜੋੜ ਤੈਅ ਹੈ ਜੀ। ਸੀਟਾਂ ਦਾ ਰੇੜਕਾ, ਉਹ ਸੀਟਾਂ ਦਾ ਰੇੜਕਾ ਚੋਣਾਂ ਤੋਂ ਪਹਿਲਾਂ ਨਿਬੇੜਦੇ ਨੇ ਕਿ ਚੋਣਾਂ ਤੋਂ ਬਾਅਦ ਨਿਬੇੜਦੇ ਨੇ। ਗੱਠਜੋੜ ਦਾ ਐਲਾਨ ਚੋਣਾਂ ਤੋਂ ਪਹਿਲਾਂ ਕਰਦੇ ਨੇ ਕਿ ਬਾਅਦ ਚੋਂ ਕਰਦੇ ਨੇ, ਪਰ ਲਗਭਗ ਸਥਿਤੀ ਇਹ ਬਣਦੀ ਜਾ ਰਹੀ ਹੈ ਕਿ ਸ਼ਾਇਦ ਚੋਣਾਂ ਤੋਂ ਪਹਿਲਾਂ ਗੱਠਜੋੜ ਦਾ ਐਲਾਨ ਕਿਸੇ ਵੀ ਸਮੇਂ ਹੋ ਜਾਵੇ, ਤੇ ਅਕਾਲੀ ਦਲ ਕਿਸੇ ਵੀ ਨਿਵਾਣ ਤੇ ਜਾ ਕੇ ਗੱਠਜੋੜ ਕਰਨ ਲਈ ਤਿਆਰ ਹੈ। ਹਾਂ, ਜਿੱਥੋਂ ਤੱਕ ਬਹੁਜਨ ਸਮਾਜ ਪਾਰਟੀ ਦਾ ਪਿਛਲੀ ਵਾਰ ਅਕਾਲੀ ਦਲ ਨਾਲ ਗੱਠਜੋੜ ਸੀ ਉਹਨਾਂ ਦਾ, ਤੇ ਮਾਇਆਵਤੀ ਕਹਿੰਦੀ ਨਾ ਵੀ, ਕਹਿੰਦੀ ਗੱਠਜੋੜ ਕਰਨ ਨਾਲ ਸਾਡਾ ਉਮੀਦਵਾਰ ਵੀ, ਸਾਡਾ ਵੋਟਰ ਵੀ, ਸਾਡਾ ਸਮਰਥਕ ਵੀ ਉਹ ਨਿਰਾਸ਼ ਤੇ ਨਿਰਾਸ਼ ਹੁੰਦਾ ਹੈ ਕਿ ਜੀ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂਗਾ, ਸਾਡੀ ਤਾਂ ਹੋਂਦ ਨੂੰ ਖਤਰਾ ਪੈਦਾ ਹੋ ਜਾਂਦਾ, ਇਸ ਲਈ ਅਸੀਂ ਤਾਂ ਆਪਣੀ ਹੋਂਦ ਦਿਖਾਵਾਂਗੇ, ਆਪਣੀ ਹੋਂਦ ਪ੍ਰਗਟਾਵਾਂਗੇ, ਅਸੀਂ ਤਾਂ ਇਕੱਲਿਆਂ ਲੜਾਂਗੇ। ਹੁਣ ਇਹ ਇਕੱਲਿਆਂ ਬਸਪਾ ਆਪਣੇ ਲਈ ਲੜੂਗੀ ਕਿ ਬੀਜੇਪੀ ਨੂੰ ਫਾਇਦਾ ਦੇਣ ਲਈ ਲੜੂਗੀ, ਕਿਉਂਕਿ ਯੂਪੀ 'ਚ ਤਾਂ ਇਹੀ ਮੰਨਿਆ ਜਾਂਦਾ ਕਿ ਉਹਨਾਂ ਦਾ ਇਹ ਫਾਰਮੂਲਾ ਉੱਥੇ ਬੀਜੇਪੀ ਨੂੰ ਫਾਇਦਾ ਦੇ ਜਾਂਦਾ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਐਲਾਨ ਕਰਤਾ ਮਾਇਆਵਤੀ ਨੇ ਕਿ ਪੰਜਾਬ 'ਚ ਇਕੱਲਿਆਂ, ਯੂਪੀ ਵਾਲਾ ਦੇਖ ਰਹੇ ਕਿ ਉੱਥੇ ਕੀ ਹੁੰਦਾ ਜੀ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਚੰਡੀਗੜ੍ਹ ਦੇ ਵਿੱਚ 7 ਦਿਨਾਂ ਲਈ ਕਿਸਾਨਾਂ ਦਾ ਪੱਕਾ ਮੋਰਚਾ। ਦੇਖੋ, ਇਹ ਤਾਂ ਮੋਰਚਿਆਂ ਦੇ, ਧਰਨਿਆਂ ਦੇ, ਪ੍ਰਦਰਸ਼ਨਾਂ ਦੇ ਦਿਨ ਚੱਲੇ ਰਹੇ ਨੇ। ਜਿੱਦਾਂ ਹੀ ਚੋਣਾਂ ਨੇੜੇ ਆਉਂਦੀਆਂ ਨੇ ਤਦ ਤਦ ਸਰਗਰਮੀਆਂ ਵੈਸੇ ਵੀ ਵੱਧ ਜਾਂਦੀਆਂ ਨੇ, ਤੇ ਕਿਸਾਨ ਜਥੇਬੰਦੀਆਂ ਤਾਂ ਲਗਾਤਾਰ ਇਸ ਤਰੀਕੇ ਕਾਰਨ ਨਾਲ ਅੱਗੇ ਵਧ ਰਹੀਆਂ ਨੇ। ਮੁਲਾਜ਼ਮਾਂ ਦਾ 27 ਤਰੀਕ ਆ ਗਈ ਆ, ਮਤਲਬ ਕਿ ਕੱਲ ਨੂੰ ਉਹਨਾਂ ਨੇ ਫੇਰ ਪੂਰਨ ਹੜਤਾਲ ਦਾ, ਬੰਦ ਦਾ ਸੱਦਾ ਦਿੱਤਾ ਹੋਇਆ, ਤੇ ਇਸ ਤਰੀਕੇ ਕਰਨ ਨਾਲ ਉਹ ਸਰਕਾਰ ਨੂੰ ਘੇਰ ਰਹੀਆਂ ਨੇ। ਸਰਕਾਰ ਕੋਲ ਉਹ ਫੰਡਾਂ ਦਾ ਪ੍ਰਬੰਧ ਨਹੀਂ ਹੋ ਪਾ ਰਿਹਾ। ਮੈਂ ਦੇਖ ਰਿਹਾ ਸੀ ਆਮ ਆਦਮੀ ਕਲੀਨਿਕ ਵਾਲੇ ਸਾਰੇ ਹੜਤਾਲ ਤੇ ਚਲੇ ਗਏ, ਉਹ ਸਾਰਾ ਵਰਤਾਰਾ। ਤੇ ਇੱਧਰ ਪਿੰਡਾਂ 'ਚ ਪੋਸਟਰ ਮੈਮ ਕਿਸਾਨ ਜਥੇਬੰਦੀ ਸ਼ੁਰੂ ਕਰਨ ਲੱਗੀ ਆ ਕਿ ਟਰੈਲੀ ਚੋਰੋ, ਸਾਡਾ ਸਮਾਨ ਮੋੜੋ, ਇਸ ਮਤਲਬ ਬੈਨਰ ਹੇਠ ਉਹਨਾਂ ਨੇ ਇੱਕ ਪੋਸਟਰ ਮੈਮ ਸ਼ੁਰੂ ਕੀਤੀ ਆ। ਤੇ ਇੱਧਰ SKM ਕਹਿੰਦਾ ਅਸੀਂ ਚੰਡੀਗੜ੍ਹ ਆਵਾਂਗੇ, ਅਸੀਂ ਚੰਡੀਗੜ੍ਹ ਆ ਕੇ 7 ਦਿਨ ਦਾ ਪੱਕਾ ਮੋਰਚਾ ਲਾਵਾਂਗੇ। ਮੁੱਖ ਮਸਲਾ ਪਾਣੀਆਂ ਦਾ ਹੈ ਕਿ ਚਾਹੇ ਉਹ ਧਰਤੀ ਹੇਠਲਾ ਪਾਣੀ ਹੋਵੇ, ਚਾਹੇ ਉਹ ਗੰਧਲਾ ਹੋਵੇ, ਚਾਹੇ ਉਹ ਜ਼ਹਿਰੀ ਹੋਵੇ, ਚਾਹੇ ਉਹਦਾ ਪੱਧਰ ਘਟੇ, ਚਾਹੇ ਉਹ ਨਹਿਰੀ ਪਾਣੀ, ਦਰਿਆਈ ਪਾਣੀ ਗੰਧਲਾ ਹੋਣ ਦਾ ਮਾਮਲਾ ਹੋਵੇ, ਚਾਹੇ ਉਹਦੇ ਕੰਟਰੋਲ ਦਾ ਮਾਮਲਾ ਹੋਵੇ, ਚਾਹੇ ਉਹਦੇ ਵੰਡ ਦਾ ਮਾਮਲਾ ਹੋਵੇ, ਚਾਹੇ ਡੈਮਾਂ ਦੇ ਕੰਟਰੋਲ ਦਾ ਮਾਮਲਾ ਹੋਵੇ, ਤੇ ਚਾਹੇ ਇਹਦੇ ਵਿੱਚੋਂ ਹਰ ਘਰ ਨੂੰ ਪੀਣ ਵਾਲਾ ਪਾਣੀ ਅਜੇ ਤੱਕ ਉਪਲਬਧ ਨਹੀਂ ਹੋ ਪਾ ਰਿਹਾ, ਇਹਦਾ ਮਾਮਲਾ ਹੋਵੇ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡੀ ਲੜਾਈ ਵਿੱਢਣ ਜਾ ਰਹੀਆਂ ਨੇ। ਇਹਦੇ ਨਾਲ ਹੀ ਅਮਰੀਕਾ ਵਪਾਰ ਸਮਝੌਤੇ ਦੇ ਉੱਤੇ ਉਹਨਾਂ ਦੀ ਵੱਡੀ ਨਜ਼ਰ ਹੈ ਕਿ ਇਹਦੇ ਖਿਲਾਫ ਅਸੀਂ ਮੁਹਿੰਮ ਵਿੱਢਣੀ ਹੈ ਕਿ ਇਹ ਕਿਸਾਨੀ ਦੇ ਲਈ ਵੀ ਤੇ ਕਿਸਾਨੀ ਦੇ ਸਹਾਇਕ ਧੰਦਿਆਂ ਦੇ ਲਈ ਵੀ ਨੁਕਸਾਨਦੇਹ ਹੈ, ਉਹਦੇ ਖਿਲਾਫ ਉਹ ਮੁਹਿੰਮ ਲੈ ਕੇ ਆ ਰਹੇ ਨੇ। ਇਹਦੇ ਨਾਲ ਹੀ ਉਹ ਕਹਿੰਦੇ ਵੀ ਚਾਹੇ ਉਹ ਬਿਜਲੀ ਬਿੱਲ ਹੈ ਜਿਹੜਾ 225 ਵਾਲਾ, ਚਾਹੇ ਉਹ ਬੀਜ ਬਿੱਲ ਆ 225 ਵਾਲਾ, ਉਹ ਵਾਪਸ ਕਰਾਉਣੇ ਨੇ ਅਸੀਂ। ਸਵਾਮੀਨਾਥਨ ਦੀ ਰਿਪੋਰਟ, MSP ਵਾਲਾ, ਉਹ ਇਹਨਾਂ ਸਾਰੇ ਮੁੱਦਿਆਂ ਤੇ, ਕਰਜ਼ੇ ਵਾਲਾ ਮਾਮਲਾ, ਕਿਸਾਨੀ ਕੁਰਕੀ ਵਾਲਾ ਮਾਮਲਾ, ਖੁਦਕੁਸ਼ੀਆਂ ਵਾਲਾ ਮਾਮਲਾ, ਗੰਨੇ ਦੇ ਭਾਅ ਵਾਲਾ ਮਾਮਲਾ, ਇਹ ਸਾਰੇ ਮਸਲੇ ਬਾਕੀ ਉਹਦੇ ਵਿੱਚ। ਮੁੱਖ ਤੌਰ ਤੇ ਪਾਣੀ ਤੇ ਅਮਰੀਕਾ ਵਪਾਰ ਸਮਝੌਤਾ ਇਸ ਧਰਨੇ ਦੇ ਵਿੱਚ ਵੱਡਾ ਹੋਏਗਾ। 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਇਹ ਧਰਨਾ ਚੰਡੀਗੜ੍ਹ 'ਚ ਲੱਗਣਾ। ਹਾਂ, ਇੰਨੀ ਕੁ ਰਾਹਤ ਸਾਨੂੰ ਸੁਣਨ ਨੂੰ, ਦੇਖਣ ਨੂੰ ਮਿਲ ਰਹੀ ਹੈ ਕਿ ਇਸ ਵਾਰ ਲੋਕ ਇਸ ਗੱਲੋਂ ਔਖੇ ਨਹੀਂ ਹੋਣਗੇ ਜੀ ਕਿ ਕਿਸਾਨ ਆਏ ਸੀ ਇਸ ਕਰਕੇ ਸੜਕਾਂ ਬੰਦ ਹੋ ਗਈਆਂ। ਸੜਕਾਂ, ਰਾਹ ਤਾਂ ਪੁਲਿਸ ਬੰਦ ਕਰ ਦਿੰਦੀ ਹੈ ਤੇ ਬਦਨਾਮ ਜਿਹੜੀ ਪ੍ਰਦਰਸ਼ਨ ਕਰਨ ਆਉਂਦੀ ਹੈ ਤੇ ਰੋਹ ਹੋ ਜਾਂਦੀ ਆ। ਸੋ ਇਸ ਲਈ ਉਹ ਕਹਿੰਦੇ ਵੀ ਕਿ ਤਾਲਮੇਲ ਬੈਠ ਗਿਆ ਚੰਡੀਗੜ੍ਹ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ, ਕਿਸਾਨ ਜਥੇਬੰਦੀਆਂ ਨਾਲ। ਇਹਨਾਂ ਨੂੰ 48-49 ਸੈਕਟਰ ਚੰਡੀਗੜ੍ਹ ਦੇ ਅੰਦਰ, ਜਿਹੜਾ ਐਨ ਮੋਹਾਲੀ ਦੀਆਂ ਬਰੂਹਾਂ ਤੇ ਏਅਰਪੋਰਟ ਰੋਡ ਦੇ ਲਾਗੇ ਹੈ, ਉੱਥੇ ਥਾਂ ਦਿੱਤੀ ਜਾਊਗੀ। ਹੋ ਸਕਦਾ ਇੱਕ ਪਾਸਾ 92 ਬੰਦ ਵੀ ਕਰਨਾ ਪੈ ਜਾਵੇ ਤੇ 92 ਚੱਲਦਾ ਰਹੇ, ਇਸ ਤਰੀਕੇ ਨਾਲ ਉਹ ਸੜਕ ਵੀ ਚੱਲਦੀ ਰਹੇਗੀ ਤੇ ਬਾਕੀ ਕਿਸੇ ਸੜਕ ਦੇ ਉੱਤੇ ਕੋਈ ਮਸਲਾ ਨਹੀਂ ਬਣੇਗਾ। ਸੋ ਇਹ ਪੱਕਾ ਮੋਰਚਾ 7 ਦਿਨਾਂ ਦੇ ਲਈ ਲੱਗਣਾ ਜੀ ਚੰਡੀਗੜ੍ਹ ਦੇ ਵਿੱਚ। ਸੋ ਇਹਦੇ ਉੱਤੇ ਹੁਣ ਨਜ਼ਰ ਰਹੇਗੀ ਕਿ ਕਿੰਨਾ ਕੁ ਆਪਣਾ ਪ੍ਰਭਾਵ ਛੱਡ ਕੇ ਜਾਂਦਾ, ਕਿੰਨਾ ਕੁ ਸਰਕਾਰਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰਕੇ ਜਾਂਦਾ, ਜਾਂ ਜੇ ਸ਼ੁਰੂਆਤ ਹੈ ਇਹ ਤੋਂ ਬਾਅਦ ਫਿਰ ਅੰਦੋਲਨ ਹੋਰ ਤਿੱਖਾ ਵੱਡਾ ਹੋਏਗਾ। ਉਦੋਂ ਕੀ ਲੱਗਦਾ ਹੈ ਦੀਪਕ ਜੀ, ਕੀ ਮੋਦੀ ਜੀ ਜਿਹੜਾ ਖੇਤੀ ਵਾਲਾ ਖੇਤਰ ਖੋਲ ਦੇਣਗੇ ਅਮਰੀਕਾ ਲਈ? ਦੇਖੋ, ਜੇ ਤਾਂ ਟਰੰਪ ਨਾਲ ਜਾਰੀ ਪਗਾਉਣੀ ਹੈ ਫਿਰ ਤਾਂ ਦੇਸ਼ ਵੇਚਣ ਕੋਈ ਹਰਜ ਨਹੀਂ। ਜਿਹਨਾਂ ਨੂੰ ਅੱਧਾ ਬਚਦਾ ਵੇਚਦਾ, ਅੱਧਾ ਬਚਦਾ ਹੋਰ ਵੇਚ ਦੇਣਗੇ। ਫਿਰ ਤਾਂ ਕੋਈ ਸ਼ਰਮ ਹੀ ਨਹੀਂ ਜਦੋਂ ਇਸ ਸਥਿਤੀ ਤੁਸੀਂ ਆ ਗਏ। ਤੇ ਜੇ ਇਹ ਗੱਲ ਕਰੋ ਕਿ ਇਸ 10-12 ਸਾਲਾਂ ਦੇ ਵਿੱਚ ਜਿਹੜਾ ਕਹਿੰਦਾ ਸੀ ਝੁਕਤਾ ਨਹੀਂ ਹੈ ਮੋਦੀ, 56 ਇੰਚ ਕੀ ਛਾਤੀ ਹੈ, ਇੱਕ ਵਾਰ ਬਾਬਿਆਂ ਦੀ ਅਗਵਾਈ 'ਚ ਕਿਸਾਨ ਜਾ ਕੇ ਝੁਕਾਇਆ ਹੈ,
ਇੱਕ ਵਾਰਾ ਨਵੀਂ ਪਨੀਰੀ ਨੇ ਹੁਣ ਝੁਕਾਤਾ। ਸੋ ਇਸ ਲਈ ਇਹ ਤਾਂ ਹੈ ਨਹੀਂਗਾ ਕਿ ਇਹਨੂੰ ਹਰਾਇਆ ਜਾਂ ਝੁਕਾਇਆ ਨਹੀਂ ਜਾ ਸਕਦਾ। ਇਹ ਸੰਭਵ ਹੈ ਫਿਰ ਲੋਕ ਕਿਸੇ ਵੀ ਉਹਦੇ ਤੇ ਆ ਜਾਣ, ਜੇ ਸਮਝ ਆ ਜਾਵੇ ਦੇਸ਼ ਵਾਸੀਆਂ ਦੇ, ਤਾਂ ਫਿਰ ਕੁਝ ਵੀ ਸੰਭਵ ਹੈ ਜੀ। ਜਾਂਦੇ ਜਾਂਦੇ ਗੱਲ ਕਰ ਲਈਏ ਦੀਪਕ ਜੀ, ਕਾਕਰੋਚ ਜਨਤਾ ਪਾਰਟੀ ਫੇਰ ਕਰ ਰਹੀ ਹੈ ਦਿੱਲੀ ਦਾ ਰੁਖ। ਬਿਲਕੁਲ ਜੀ, ਕਾਕਰੋਚ ਜਨਤਾ ਪਾਰਟੀ ਨੇ 5 ਸਤੰਬਰ ਦਾ ਦਿਨ ਰੱਖਿਆ ਕਿ ਅਸੀਂ ਦਿੱਲੀ ਆਵਾਂਗੇ। ਇੰਡੀਆ ਗੇਟ ਤੋਂ ਦਿੱਲੀ ਪੁਲਿਸ ਦੇ ਹੈੱਡਕੁਆਟਰ ਤੱਕ ਅਸੀਂ ਇੱਕ ਮਾਰਚ ਕੱਢਾਂਗੇ, ਕਿਉਂਕਿ ਜਦੋਂ ਜੰਤਰ ਮੰਤਰ ਤੇ ਆਏ ਸੀ ਤੇ ਉਸ ਸਮੇਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ। ਉਸ ਤੋਂ ਬਾਅਦ ਨੀਟ ਪੇਪਰ ਮਾਮਲੇ ਦੇ ਵਿੱਚ ਤੇ ਆਖਰ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਦਾ ਅਸਤੀਫਾ ਹੋ ਗਿਆ। ਸਰਕਾਰ ਦੇ ਮੰਤਰੀਆਂ ਨਾਲ JP ਨੱਡਾ ਤੇ ਜਤਿੰਦਰ ਹੋਰੀ 2 ਮੰਤਰੀਆਂ ਨਾਲ ਬੈਠ ਕੇ ਨਾਲ ਸਮਝੌਤਾ ਹੋ ਗਿਆ। ਉਹਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਨੀਟ ਪੇਪਰ ਦੀ ਜਾਂਚ ਤੇ ਸਾਰੇ ਜਿਹੜੇ ਪ੍ਰਦਰਸ਼ਨ ਦੇ ਦੌਰਾਨ, ਉਸ ਸੰਸਦ ਮਾਰਚ ਦੇ ਦੌਰਾਨ ਜਿੰਨੀਆਂ FIR ਹੋਈਆਂ ਦਿੱਲੀ 'ਚ ਜਾਂ ਹੋਰ ਥਾਵਾਂ ਦੇ ਉੱਤੇ, ਉਹ ਸਾਰੀਆਂ ਰੱਦ ਕਰਨ ਦਾ ਫੈਸਲਾ ਹੋਇਆ ਸੀ। ਪਰ ਅਜੇ ਤੱਕ ਉਹ FIR ਪੂਰਨ ਰੂਪ 'ਚ ਰੱਦ ਨਹੀਂ ਹੋਈਆਂ, ਵਾਪਸ ਨਹੀਂ ਹੋਈਆਂ। ਉਲਟਾ ਕੱਲੇ ਨੂੰ ਪਛਾਣ ਕੇ ਉਹਨਾਂ ਦੇ ਘਰਾਂ ਤੱਕ ਜਾ ਕੇ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ। ਇਸ ਨੂੰ ਲੈ ਕੇ ਫਿਰ ਕਾਕਰੋਚ ਜਨਤਾ ਪਾਰਟੀ ਨੇ ਇੱਕ ਦੁਬਾਰਾ ਆਪਣੀ ਬੈਠਕ ਕੀਤੀ ਹੈ, ਆਨਲਾਈਨ ਬੈਠਕ ਹੋਈ ਹੈ ਉਹਨਾਂ ਦੀ। ਉਹਦੇ ਵਿੱਚ ਉਹਨਾਂ ਨੇ 5 ਸਤੰਬਰ ਤਰੀਕ ਤੈਅ ਕੀਤੀ ਹੈ ਕਿ ਅਸੀਂ ਵੀ, ਸਾਡੇ ਪਾਰਟੀ ਦੇ ਚਾਹਣ ਵਾਲੇ ਵੀ, ਸਾਡੇ ਸਮਰਥਕ ਵੀ, ਹੋਰ ਵੱਖ-ਵੱਖ ਵਰਗਾਂ ਦੇ ਲੋਕ ਵੀ, ਤੇ ਨੀਟ ਪੇਪਰ ਮਾਮਲੇ 'ਚ ਜਿਹੜੇ ਬੱਚੇ ਖੁਦਕੁਸ਼ੀ ਕਰ ਗਏ ਉਹਨਾਂ ਦੇ ਮਾਪੇ ਵੀ, ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ ਤਾਂ ਕਿ ਜਿਨ੍ਹਾਂ ਦੇ ਖਿਲਾਫ FIR ਉਹ ਰੱਦ ਕਰਾਈ ਜਾਵੇ। ਉਹਦੇ ਲਈ ਉਹ ਦਿੱਲੀ ਦਾ ਰੁਖ ਕਰ ਰਹੇ ਨੇ। ਕਹਿੰਦੇ ਇਹ ਨਾ ਸਮਝੋ ਕਿ ਅਸੀਂ ਘਰਾਂ ਨੂੰ ਚਲੇ ਗਏ, ਅਸੀਂ ਤੁਹਾਡੇ ਸਮਝੌਤੇ ਤੇ, ਤੁਹਾਡੇ ਵਾਅਦੇ ਤੇ, ਸਰਕਾਰ ਦੇ ਬੋਲ ਤੇ ਯਕੀਨ ਕੀਤਾ ਸੀ। ਜੇ ਤੁਸੀਂ ਬੇਯਕੀਨੀ ਹੋ ਫਿਰ ਸਾਨੂੰ ਪ੍ਰਦਰਸ਼ਨ ਦੁਬਾਰਾ ਕਰਨਾ ਹੁੰਦਾ। ਉਹਨਾਂ ਨੇ ਇੱਕ ਤਰੀਕੇ ਨਾਲ ਇੱਕ ਪਹਿਲ ਕਦਮੀ ਕੀਤੀ ਹੈ। ਜੇ ਇਹ ਤੋਂ ਬਾਅਦ ਵੀ ਨਹੀਂ ਹੁੰਦਾ ਫਿਰ ਉਹ ਕਹਿੰਦੇ ਅਸੀਂ ਪੱਕਾ ਧਰਨਾ ਫਿਰ ਲਾਵਾਂਗੇ। ਜੀ, ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਤੇ ਵਿਚਾਰ ਕੀਤੀ, ਇਸ ਦੇ ਬਾਰੇ ਸਰੋਤਿਆਂ ਦੇ ਨਾਲ ਸਾਂਝ ਪਾਈ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।